ਜੀ ਸਾਡੇ ਨਾਲ ਇਸ ਟਾਈਮ ਮੁਦੱਸਰ ਬੱਟ ਸਾਹਿਬ ਮੌਜੂਦ ਨੇ ਜੀ। ਇਹ ਵੀ ਪੰਜਾਬੀ ਕਲਚਰ ਡੇ ਦੇ ਹਵਾਲੇ ਦੇ ਨਾਲ ਸਾਡੇ ਕੋਲ ਜਿਹੜੇ ਇਸ ਟਾਈਮ ਤਸ਼ਰੀਫ ਨੇ। ਅਸੀਂ ਇਹਨਾਂ ਦੇ ਨਾਲ ਗੱਲ ਕਰਨੇ ਆ ਪੰਜਾਬੀ ਕਲਚਰ ਦੇ ਹਵਾਲੇ ਦੇ ਨਾਲ। ਜੀ ਬੱਟ ਸਾਹਿਬ, ਅਰੇ ਪੰਜਾਬੀ ਕਲਚਰ ਡੇ ਸਾਡਾ ਉਹ ਤਿਉਹਾਰ ਹੈ ਜਿਹੜਾ ਅਸੀਂ ਪਹਿਲੀ ਚੇਤਰ ਮਨਾਉਂਦੇ ਹਾਂ। ਮੈਂ ਸਮਝਦਾ ਕਿ ਇਸ ਹਵਾਲੇ ਨਾਲ ਪੂਰਾ ਪੰਜਾਬ ਇਸ ਗੱਲ ਤੇ ਮੁਤਹੱਦ ਹੈ ਕਿ ਸਾਨੂੰ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਅਸੀਂ ਇਸ ਦਫਾ ਮਸ਼ਕੂਰ ਹਾਂ ਗੌਰਮੈਂਟ ਆਫ ਪੰਜਾਬ ਦੇ ਵੀ ਕਿ ਉਹਨਾਂ ਇਹਨੂੰ ਸਰਕਾਰੀ ਸਤਹ ਤੇ ਮਨਾਉਣ ਦਾ ਇੰਤਜ਼ਾਮ ਕੀਤਾ, ਜਿਹਦੇ ਅਸੀਂ ਪੂਰੇ ਪੰਜਾਬ ਵਿੱਚ ਤਕਰੀਬਾਤ ਮੁਨੱਕਦ ਹੋ ਰਹੀਆਂ ਨੇ। ਪੰਜਾਬ ਦੇ ਹਰ ਸਕੂਲ ਤੇ ਹਰ ਕਾਲਜ ਇਸ ਹਵਾਲੇ ਕੰਮ ਹੋ ਰਿਹਾ ਔਰ ਮੈਂ ਸਮਝਦਾ ਕਿ ਬੜੀ ਖੁਸ਼ਾਇੰਦ ਗੱਲ ਹੈ। ਇਹਦੇ ਨਾਲ ਨਾਲ ਇਹ ਵੀ ਖੁਸ਼ਾਇੰਦ ਗੱਲ ਹੈ ਕਿ ਰਹਿਮਾਨੀ ਨਿਊਜ਼ ਪੰਜਾਬੀ ਵਾਸਤੇ ਕੰਮ ਕਰ ਰਿਹਾ ਔਰ ਰਹਿਮਾਨੀ ਨਿਊਜ਼ ਦੀ ਸਰਵਿਸਿਜ਼ ਜਿਹੜੀਆਂ ਪੰਜਾਬੀ ਜ਼ਬਾਨ ਵਾਸਤੇ ਉਹ ਕਾਬਲੇ ਸਤਾਇਸ਼ ਨੇ। ਮੈਂ ਸਮਝਦਾ ਕਿ ਅਸੀਂ ਅਸਗਰ ਪਹਿਲਵਾਨ ਨੂੰ ਇਸ ਗੱਲ ਤੇ ਮੁਬਾਰਕਬਾਦ ਪੇਸ਼ ਕਰਨੇ ਆ ਕਿ ਉਹ ਪੰਜਾਬੀ ਦੇ ਕਲਚਰ ਨੂੰ ਨਾਲ ਲੈ ਕੇ ਟੁਰ ਰਿਹਾ ਔਰ ਅਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਪੰਜਾਬੀ ਦੀਆਂ ਮੰਗਾਂ ਵਾਸਤੇ ਆਪਣੇ ਵਸਾਰ ਇਸਤੇਮਾਲ ਕਰ ਰਿਹਾ। ਇਨਸ਼ਾਅੱਲਾ ਪੰਜਾਬੀ ਆਪਣਾ ਮੁਕਾਮ ਹਾਸਲ ਕਰੇਗੀ ਔਰ ਰਹਿਮਾਨੀ ਨਿਊਜ਼ ਵੀ ਉਹਦੇ ਸਾਡੇ ਸ਼ਾਨਾ ਬਸ਼ਾਨਾ ਹੋਏਗਾ। ਬਹੁਤ ਸ਼ੁਕਰੀਆ ਜੀ। ਤੁਸੀਂ ਸੁਣਿਆ ਕਿ ਮੁਦੱਸਰ ਬੱਟ ਸਾਹਿਬ ਨੇ ਵੀ ਸਾਡਾ ਹੌਸਲਾ ਵਧਾਇਆ ਹੈ ਕਿ ਰਹਿਮਾਨੀ ਨਿਊਜ਼ ਪੰਜਾਬੀ ਕਲਚਰ ਡੇ ਦੇ ਹਵਾਲੇ ਨਾਲ ਮਜ਼ੀਦ ਜਿਹੜਾ ਹੈ ਤਰੱਕੀ ਕਰੇ ਔਰ ਹਕੂਮਤ ਪਾਕਿਸਤਾਨ ਨੂੰ ਵੀ ਇਹ ਕਿਹਾ ਗਿਆ ਹੈ ਕਿ ਮਜ਼ੀਦ ਇਹਨੂੰ ਜਿਹੜਾ ਹੈ ਵਧਾਇਆ ਜਾਏ। ਇਸ ਪ੍ਰੋਗਰਾਮ ਨੂੰ ਸਕੂਲਾਂ ਦੇ ਵਿੱਚ ਵਧਾਇਆ ਜਾਏ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵਧਾਇਆ ਜਾਏ। ਜੀ।